ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰਨਾਂ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਬੰਦ 8 ਹੋਰ ਸਿੱਖ ਬੰਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਲਈ ਸਰਕਾਰੀ ਤੌਰ ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਮੀਡੀਆ ਖਬਰਾਂ ਅਨੁਸਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸ਼ਿਫਟ ਹੋ ਚੁੱਕੇ ਹਨ। ਪ੍ਰੋਫੈਸਰ ਭੁੱਲਰ ਜੀ ਦੇ ਪੰਜਾਬ ਸ਼ਿਫਟ ਹੋਣ ਤੇ ਬੀਜੇਪੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ। ਦੂਸਰੇ 8 ਬੰਦੀਆਂ ਦੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਸ਼ਿਫਟਿੰਗ ਦਾ ਬਾਦਲ ਕੀ ਸਿਆਸੀ ਲਾਹਾ ਲਵੇਗਾ ਜਾਂ ਐਸਾ ਹੁਣ ਹੀ ਕਿਉਂ ਕੀਤਾ ਜਾ ਰਿਹਾ ਹੈ, ਇਸ ਬਾਰੇ ਅਤੇ ਘੱਲੂਘਾਰਾ ਹਫ਼ਤੇ ਦੌਰਾਨ ਪੰਜਾਬ ਅਤੇ ਜੰਮੂ ਦੇ ਵਿੱਚ ਵਾਪਰੀ ਘਟਨਾਕ੍ਰਮ ਬਾਰੇ ਅਤੇ ਹੋਰ ਪੰਥਕ ਮਸਲਿਆਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਹਿਊਮਨ ਰਾਈਟਸ ਦੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਲੁਧਿਆਣੇ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਸ਼ਿਫਟਿੰਗ ਬਾਰੇ ਗੱਲਬਾਤ ਕਰਦੇ। ਜਿਸ ਤਰ੍ਹਾਂ ਇਹਨਾਂ ਨੂੰ ਤਿਹਾੜ ਜੇਲ੍ਹ ਤੋਂ ਆਲਰੇਡੀ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ, ਇਹ ਸ਼ਿਫਟਿੰਗ ਕਿਵੇਂ ਰਹੀ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਸਭ ਤੋਂ ਪਹਿਲਾਂ। ਹਾਂਜੀ, ਅਜੇ ਕਿਸੇ ਸਰਕਾਰ ਵੱਲੋਂ ਅਥਾਈ ਤੌਰ ਦੇ ਉੱਤੇ ਤਾਂ ਨਹੀਂ ਬਿਆਨ ਜਾਰੀ ਕੀਤਾ ਗਿਆ ਵੀ ਸ਼ਿਫਟ ਕਰ ਦਿੱਤਾ ਗਿਆ ਹੈ। ਹਾਂਜੀ, ਪਰ ਸੂਤਰਾਂ ਤੋਂ ਮਿਲੀਆਂ ਖਬਰਾਂ ਮੁਤਾਬਕ ਰਾਤ ਉਹਨਾਂ ਨੂੰ ਯਾਨੀ ਕਿ ਬਾਏ ਏਅਰ ਤੇ ਦਿੱਲੀ ਤੋਂ ਅੰਮ੍ਰਿਤਸਰ ਲਿਆ ਕੇ ਤੇ ਸੈਂਟਰ ਜੇਲ੍ਹ ਦੇ ਵਿੱਚ ਸਪੈਸ਼ਲ ਸੈੱਲ ਜਿਹੜਾ ਉਹਨਾਂ ਲਈ ਪ੍ਰਬੰਧ ਕੀਤਾ ਗਿਆ ਸੀਗਾ। ਉਹਨਾਂ ਨੂੰ ਡਾਕਟਰੀ ਸਹੂਲਤ ਵੀ ਚਾਹੀਦੀ ਆ ਤੇ ਉਹਦੇ ਵਿੱਚ ਉਹਨਾਂ ਨੂੰ ਲਿਆ ਕੇ ਬੰਦ ਕੀਤਾ ਗਿਆ। ਡਾਕਟਰਾਂ ਦੀ ਟੀਮ ਆ ਰਹੀ ਸੀ, ਪਹਿਲਾਂ ਖਬਰ ਆ ਚੁੱਕੀ ਸੀ ਕਿ 5 ਡਾਕਟਰਾਂ ਦੀ ਜਿਹੜੀ ਟੀਮ ਆ ਉੱਥੇ 9 ਵਜੇ ਰਾਤ ਜਿਹੜੀ ਆ ਉਹ ਸੈਂਟਰ ਜੇਲ੍ਹ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਪਹੁੰਚਣ ਨੂੰ ਕਿਹਾ ਗਿਆ ਸੀ। ਜੇ ਸਾਈਕੈਟਰਿਸਟ ਤੇ ਉਹ ਜਿਹੜੇ ਡਾਕਟਰ ਮੈਡੀਸਨ ਦੇ ਜਾਂ ਹੋਰ ਜਿਹੜੇ ਡਾਕਟਰ ਸੀ, ਉਹ ਡਾਕਟਰ ਅਮਰਤਪਾਲ ਸਿੰਘ ਦੀ ਅਗਵਾਈ ਚ ਟੀਮ ਨੇ ਉਹਨਾਂ ਦੇ ਭੁੱਲਰ ਸਾਹਿਬ ਦਾ ਜਿਹੜਾ ਨਿਰੀਖਣ ਕਰਨਾ ਸੀ ਸਫ਼ਰ ਤੋਂ ਬਾਅਦ। ਤੇ ਬਾਕੀ ਅਥਾਈ ਤੌਰ ਦੇ ਉੱਤੇ ਕਿਸੇ ਅਥਾਰਟੀ ਨੇ, ਸਰਕਾਰੀ ਨੇ ਇਹ ਗੱਲ ਨਹੀਂ ਅਜੇ ਤੱਕ ਕਹੀ। ਉਹ ਅੱਜ ਕਹਿਣਗੇ ਕਿ ਜਿਹੜੀ ਸ਼ਿਫਟ ਕਰ ਦਿੱਤਾ ਗਿਆ। ਜੀ ਜੀ ਵੀਰ ਜੀ, ਜਿਸ ਤਰ੍ਹਾਂ ਪ੍ਰੋਫੈਸਰ ਭੁੱਲਰ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਸ਼ਿਫਟ ਹੋਣਾ ਚਾਹੁੰਦੇ ਸੀ, ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਹੋਣਾ ਚਾਹੁੰਦੇ ਸੀਗੇ, ਪਰ ਜਿਸ ਤਰ੍ਹਾਂ ਪਹਿਲਾਂ ਬਾਦਲਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਇੱਕ ਖਤਰਨਾਕ ਆਤੰਕਵਾਦੀ ਨੇ ਜਾਂ ਇਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਤਾਂ ਪੰਜਾਬ ਦਾ ਅਮਨ ਭੰਗ ਨੂੰ ਖਤਰਾ ਹੈ। ਫਿਰ ਆਮ ਆਦਮੀ ਪਾਰਟੀ ਨੇ ਵੀ ਇਹਨਾਂ ਦੇ ਟ੍ਰਾਂਸਫਰ ਤੇ ਥੋੜਾ ਬਹੁਤਾ ਕੰਮ ਕੀਤਾ ਸੀ, ਪਰ ਜਿਸ ਤਰ੍ਹਾਂ ਹੁਣ ਬਾਦਲ ਸਰਕਾਰ ਨੇ ਇਹ ਇੱਕਦਮ ਐਕਸ਼ਨ ਲਿੱਤਾ ਹੈ ਜੋ ਸਡਨ ਚੇਂਜ, ਇਹ ਕਿਵੇਂ ਹੋਇਆ ਔਰ ਇਸ ਦਾ ਕੀ ਸਿਆਸੀ ਲਾਹਾ ਲਵੇਗਾ ਤੁਹਾਡੇ ਖਿਆਲ ਨਾਲ? ਇਹ ਤਾਂ ਇੱਕ ਐਜ਼ ਪਰ ਜਿਹੜਾ ਲਾ ਹੈਗਾ, ਉਹ ਕੋਈ ਵੀ ਜਿਹੜਾ ਕੈਦੀ ਹੈਗਾ, ਭਾਵੇਂ ਉਮਰ ਕੈਦੀ ਆ, ਭਾਵੇਂ ਉਹ ਫਾਂਸੀ ਜਾਬਤਾ ਵੀ ਈਵਨ ਜਿਹੜਾ ਕੋਈ ਕੈਦੀ ਹੈਗਾ, ਉਹਨੂੰ ਪੂਰਾ ਰਾਈਟ ਹੈਗਾ ਆਪਣੀ ਜਿਹੜੀ ਹੋਮ ਸਟੇਟ ਦੇ ਵਿੱਚ ਟ੍ਰਾਂਸਫਰ ਹੋਣ ਦਾ। ਇਹ ਕੋਈ ਪਹਿਲਾਂ ਨਹੀਂ ਹੋਇਆ। ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਉਹਨਾਂ ਨੂੰ ਫਾਂਸੀ ਦਾ ਹੁਕਮ ਵੀ ਹੋਇਆ ਸੀ ਉਦੋਂ ਜਦੋਂ ਉਹਨਾਂ ਨੂੰ ਯੂਪੀ ਤੋਂ ਪੰਜਾਬ ਸਟੇਟ ਦੇ ਵਿੱਚ ਪਟਿਆਲਾ ਜੇਲ੍ਹ ਟ੍ਰਾਂਸਫਰ ਕੀਤਾ ਗਿਆ। ਇਸ ਤੋਂ ਪਹਿਲਾਂ ਭਾਈ ਲਾਲ ਸਿੰਘ ਨੂੰ ਜਿਹੜੇ ਗੁਜਰਾਤ ਜੇਲ੍ਹ ਦੇ ਵਿੱਚ ਬੰਦ ਸੀ 1999 ਦੇ ਵਿੱਚ, ਉਹ ਪੰਜਾਬ ਇੱਥੇ ਪਹਿਲਾਂ ਜਲੰਧਰ ਤੇ ਫਿਰ ਉਹ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭੇ ਦੇ ਵਿੱਚ ਹੈ। ਸੋ ਇਹ ਐਜ਼ ਪਰ ਕਾਨੂੰਨ ਹੀ ਹੋਇਆ। ਬਾਕੀ ਸਿਆਸੀ ਤੌਰ ਦੇ ਉੱਤੇ ਹੁਣ ਭਾਵੇਂ ਕਾਂਗਰਸ ਜਾਂ ਹੋਰ ਪਾਰਟੀਆਂ ਕਹਿਣ ਵੀ ਨਹੀਂ ਤਾਂ ਮਾਹੌਲ ਖਰਾਬ ਹੋ ਸਕਦਾ, ਬੰਦੇ ਨੇ ਰਹਿਣਾ ਤਾਂ ਜੇਲ੍ਹ ਦੇ ਵਿੱਚ ਹੀ ਆ ਤੇ ਜੇਲ੍ਹ ਤੋਂ ਬਾਹਰ ਤਾਂ ਅਜੇ ਉਹ ਹੋ ਸਕਦਾ ਪਰੋਲ ਵਗੈਰਾ ਦਿੱਤੀ ਜਾਵੇ। ਪਰ ਜਿਹੜਾ 21 ਸਾਲ ਇੱਕ ਲੰਮਾ ਸਮਾਂ ਆਪਣੇ ਜਨਵਰੀ 1995 ਤੋਂ ਉਹ ਉੱਥੇ ਦਿੱਲੀ 'ਚ ਬੰਦ ਸੀ। ਉਸ ਤੋਂ ਬਾਅਦ ਫਾਂਸੀ ਦੀ ਸਜ਼ਾ ਹੋਣ ਤੋਂ ਬਾਅਦ ਲਗਾਤਾਰ ਉਹ ਇਕੱਲੇ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਸੀਗੇ 2010 ਤੱਕ। ਤੇ ਫਿਰ ਉਹ 2010 ਤੋਂ ਤਾਂ ਉਹ ਰੈਗੂਲਰ ਜਿਹੜੀ ਆ ਉੱਥੇ ਇੰਸਟੀਚਿਊਸ਼ਨ ਆਫ ਹਿਊਮਨ ਬਿਹੇਵੀਅਰ ਐਂਡ ਲਾਈਫ ਸਾਇੰਸਿਸ ਜਿਹੜਾ ਦਿੱਲੀ ਹੈਗਾ, ਉੱਥੇ ਦਾਖਲ ਸੀ ਲਗਭਗ 450 ਦਸੰਬਰ 2010 ਤੋਂ। ਸੋ ਉਹ ਬਿਲਕੁਲ ਕਾਨੂੰਨ ਦੇ ਵਿੱਚ ਰਹਿੰਦਿਆਂ ਹੋਇਆ ਇਹ ਕਾਰਵਾਈ ਕੀਤੀ। ਹਾਂ, ਲੇਟ ਜ਼ਰੂਰ ਹੋਈ ਆ ਇਹ ਕੰਮ। ਆਪਣੇ 2010 ਦੇ ਵਿੱਚ ਵੀ ਉਹਨਾਂ ਵੱਲੋਂ ਇਹ ਐਪਲੀਕੇਸ਼ਨ ਲਾਈ ਗਈ ਸੀ ਵੀ ਮੈਨੂੰ ਆਪਣੀ ਹੋਮ ਸਟੇਟ ਦੇ ਵਿੱਚ ਭੇਜਿਆ ਜਾਵੇ, ਪਰ ਬਾਦਲ ਸਰਕਾਰ ਨੇ ਉਦੋਂ ਮਨਾ ਕਰਦੀ। ਅੱਜ ਉਹਨਾਂ ਨੇ ਕੀਤੀ ਆ, ਉਹਨਾਂ ਦੀ ਸਿਆਸੀ ਲੋੜ ਵੀ ਕਹਿ ਸਕਦੇ ਆ ਸਰਕਾਰ ਦੀ ਹੈਗੀ ਆ, ਇਲੈਕਸ਼ਨ ਵੀ ਪੈਂਡਿੰਗ ਆ, ਮੁੱਦਾ ਵੀ ਜਿਹੜਾ ਉਹ ਸਿੱਖ ਜਜ਼ਬਾਤਾਂ ਦੇ ਨਾਲ ਜੁੜ ਚੁੱਕਿਆ, ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਦੇ ਕਰਕੇ ਇਹ ਸ਼ਿਫਟਿੰਗ ਹੋਈ ਆ। ਬਿਲਕੁਲ ਸਹੀ ਆ।
ਇਹ ਦੇਰ ਨਾਲ ਪੁੱਟਿਆ ਹੋਇਆ ਜਿਹੜਾ ਸਹੀ ਕਦਮ ਕਹਿ ਸਕਦੇ ਹਾਂ। ਜੀ ਬਿਲਕੁਲ। ਅਮੀ ਵੀਰ ਜੀ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਬਾਹਰ ਦੇ ਦੇਸ਼ਾਂ ਦੇ ਵਿੱਚ ਸਿੱਖ ਨੇ ਜਿਹੜਾ ਪ੍ਰੈਸ਼ਰ ਪਾ ਰਹੇ ਸੀਗੇ ਬਾਦਲ ਸਰਕਾਰ ਦੇ ਉੱਪਰ, ਜਾਂ ਫਿਰ ਬਾਪੂ ਸੂਰਤ ਸਿੰਘ ਦਾ ਸੰਘਰਸ਼ ਕਾਫੀ ਲੰਮੇ ਸਮੇਂ ਤੋਂ ਜਾਰੀ ਸੀਗਾ, ਜਾਂ ਸੰਘਰਸ਼ ਕਮੇਟੀ ਵੱਲੋਂ ਪ੍ਰੈਸ਼ਰ ਕੀਤਾ ਜਾ ਰਿਹਾ ਸੀ, ਇਹ ਵੀ ਇੱਕ ਰੀਜ਼ਨ ਹੋ ਸਕਦਾ ਕਿ ਪ੍ਰੋਫੈਸਰ ਭੁੱਲਰ ਜੀ ਨੂੰ ਇਸ ਤਰ੍ਹਾਂ ਸ਼ਿਫਟ ਕਰ ਦਿੱਤਾ ਗਿਆ ਹੈ? ਨਹੀਂ, ਪ੍ਰੋਫੈਸਰ ਸਾਹਿਬ ਦੀ ਫਾਂਸੀ ਜਿਹੜੀ ਆ ਜਦੋਂ ਪਿਛਲੇ ਸਾਲ ਤੋੜ ਦਿੱਤੀ ਗਈ ਸੁਪਰੀਮ ਕੋਰਟ ਵੱਲੋਂ, ਉਸ ਤੋਂ ਬਾਅਦ ਤੋਂ ਹੀ ਇਹ ਜਿਹੜੀਆਂ ਕੋਸ਼ਿਸ਼ਾਂ ਜਾਰੀ ਆ। ਇਹ ਪ੍ਰੋਫੈਸਰ ਸਾਹਿਬ ਦੇ ਘਰੋਂ ਉਹਨਾਂ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਇੱਥੇ ਪਿਛਲੇ ਲੰਮੇ ਸਮੇਂ 6-7 ਮਹੀਨਿਆਂ ਤੋਂ ਇੱਥੇ ਹੀ ਸਨ। ਤੇ ਉਹਨਾਂ ਨੇ ਜਨਵਰੀ ਦੇ ਵਿੱਚ ਇਹ ਜਿਹੜੀ ਪ੍ਰੋਸੈਸ ਸ਼ੁਰੂ ਕੀਤੀ ਸੀ, ਤੇ ਇਹਦੇ 'ਚ ਹੁਣ ਤਾਂ ਸਾਰੀ ਗੱਲ ਸੰਘਰਸ਼ ਕਮੇਟੀ ਦਾ ਵੀ ਚਲੋ ਵਿੱਚ ਯੋਗਦਾਨ ਹੈਗਾ, ਜਾਂ ਬਾਦਲ ਸਰਕਾਰ ਦੀ ਸਿਆਸੀ ਲੋੜ ਹੈਗੀ ਆ, ਪਰ ਇਹ ਪ੍ਰੋਸੈਸ ਸ਼ੁਰੂ ਦਿੱਲੀ ਤੋਂ ਹੀ ਹੋਇਆ ਸੀਗਾ। ਦਿੱਲੀ ਤੋਂ ਐਪਲੀਕੇਸ਼ਨ ਜਿਹੜੀ ਭੈਣ ਜੀ ਨੇ ਦਿੱਤੀ ਸੀ, ਉਹ ਦਿੱਲੀ ਸਰਕਾਰ ਨੂੰ ਦਿੱਤੀ ਸੀ। ਉਹ ਭੈਣ ਜੀ ਵੱਲੋਂ ਐਪਲੀਕੇਸ਼ਨ ਸੀ ਕਿ ਮੇਰੇ ਹਸਬੈਂਡ ਨੂੰ ਜਿਹੜਾ ਉਹ ਪੰਜਾਬ ਦੀ ਕਿਸੇ ਜੇਲ੍ਹ ਤੇ, ਸਪੈਸ਼ਲੀ ਅੰਮ੍ਰਿਤਸਰ ਜੇਲ੍ਹ, ਕਿਉਂਕਿ ਉਹਨਾਂ ਦਾ ਜਿਹੜਾ ਭੁੱਲਰ ਸਾਹਿਬ ਦੇ ਇਨਲਾਸ ਦਾ ਘਰ ਹੈਗਾ, ਜੇ ਭੈਣ ਜੀ ਦਾ ਪੇਕਾ ਘਰ ਹੈਗਾ, ਉਹ ਅੰਮ੍ਰਿਤਸਰ ਰਣਜੀਤ ਐਵਨਿਊ ਉਹਨਾਂ ਦਾ ਮਕਾਨ ਹੈਗਾ। ਜੇ ਛੁੱਟੀ ਵੀ ਉਹਨਾਂ ਨੂੰ ਹੁੰਦੀ ਆ ਤਾਂ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੱਟਣਗੇ। ਤੇ ਇਹਦੇ ਵਿੱਚ ਇਹ ਵੀ ਸੀ ਵੀ ਦਰਬਾਰ ਸਾਹਿਬ ਵੀ ਹੈ, ਕੱਲ ਨੂੰ ਛੁੱਟੀ ਆਉਂਦੇ ਆ, ਗੁਰੂ ਚਰਨਾਂ ਦੇ ਵਿੱਚ ਵੀ ਹਾਜ਼ਰੀ ਇਹ ਲਵਾ ਸਕਦੇ। ਲੰਮਾ ਸਮਾਂ ਹੋ ਗਿਆ ਇੱਕ ਸਿੱਖ ਨੂੰ ਆਪਣੇ ਗੁਰੂ ਦੇ ਨਾਲੋਂ ਦਰਸ਼ਨ ਜਿਹੜੇ ਆ ਪ੍ਰਤੱਖ ਰੂਪ 'ਚ ਉਹਨਾਂ ਨੇ ਨਹੀਂ ਕੀਤੇ। ਸੋ ਇਹ ਸਾਰੀਆਂ ਗੱਲਾਂ ਹੈਗੀਆਂ। ਇਹਦੇ ਵਿੱਚ ਪਰਿਵਾਰ ਵੱਲੋਂ ਵੀ ਇਨੀਸ਼ੀਏਟਿਵ ਭੈਣ ਜੀ ਵੱਲੋਂ ਕੀਤਾ ਗਿਆ ਸੀ, ਤੇ ਉਹਦੇ 'ਚ ਇਸ ਕੇਜਰੀਵਾਲ ਸਰਕਾਰ ਤੱਕ ਪਹੁੰਚ ਭਾਈ ਰਣਜੀਤ ਸਿੰਘ ਗਿੱਲ ਕੁੱਕੀ ਭਾਈ ਨੇ ਕੀਤੀ। ਉਹਨਾਂ ਦੇ ਉੱਥੇ ਸੰਪਰਕ ਸੀ, ਉਹਨਾਂ ਨੇ ਗੱਲ ਕਰਾਈ, ਉਹਨਾਂ ਨੇ ਇਨੀਸ਼ੀਏਟ ਕਰਕੇ ਡਾਕਟਰਾਂ ਦੀ ਟੀਮ ਬਣੀ। ਉਹ ਡਾਕਟਰਾਂ ਦੀ ਟੀਮ ਨੇ ਫਿਰ ਵਿਜ਼ਿਟ ਕੀਤਾ, ਉਹਨਾਂ ਨੇ ਕਿਹਾ ਹਾਂ ਅੱਗੇ ਨਾਲੋਂ ਇੰਪਰੂਵਮੈਂਟ ਹੈਗੀ ਆ, ਸਿਰਫ ਕੀਤਾ ਜਾ ਸਕਦਾ। ਤੇ ਪੰਜਾਬ ਸਰਕਾਰ ਦੀ ਮੀਨ ਟਾਈਮ ਇੱਧਰ ਬਾਪੂ ਜੀ ਹੁਣੀ ਵੀ ਬੈਠੇ ਸੀ, ਤਾਂ ਉਹਨਾਂ ਨੇ ਸਰਕਾਰ ਨੇ ਵੀ ਕਿਹਾ ਵੀ ਚਲੋ ਇਹਦੇ ਨਾਲ ਜੋੜ ਕੇ, ਤੇ ਉਹਦੇ ਵਿੱਚ ਸਾਰਿਆਂ ਦਾ ਹੀ ਫਾਇਦਾ ਆ, ਅਸੀਂ ਤਾਂ ਵੈਲਕਮ ਕਰਾਂਗੇ, ਸਾਰਿਆਂ ਦਾ ਫਾਇਦਾ। ਬਸ ਸਿਰਫ ਕੁਝ ਲੋਕ ਜਿਹੜੇ ਹਮੇਸ਼ਾ ਪੰਜਾਬ ਨੂੰ ਲਾਂਬੂ ਲਾਉਣ ਦੇ ਵਿੱਚ ਯਤਨ ਰਹਿੰਦੇ, ਉਹਨਾਂ ਨੂੰ ਪਤਾ ਨਹੀਂ ਕੀ ਤਕਲੀਫ ਹੋਈ। ਉਹ ਕਹਿੰਦੇ ਵੀ ਨਹੀਂ, ਜੇਲ੍ਹ ਦੇ ਵਿੱਚ ਰਹਿਣ ਨਾਲ ਵੀ ਉਹਨਾਂ ਨੂੰ ਤਕਲੀਫ ਆ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਨਾ ਆਵੇ। ਪਰ ਪੰਜਾਬ ਦੇ ਲੋਕਾਂ ਨੇ ਲੋਕਾਂ ਦੇ ਭਾਵਨਾਵਾਂ ਦੀ, ਸਿੱਖਾਂ ਦੀ ਖਾਸ ਤੌਰ ਤੇ ਭਾਵਨਾਵਾਂ ਦੀ, ਸਾਰੇ ਹਿਊਮਨ ਰਾਈਟਸ ਐਕਟੀਵਿਸਟ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਪੰਜਾਬ ਸਰਕਾਰ ਨੇ। ਕੇਜਰੀਵਾਲ ਸਰਕਾਰ ਦਾ ਬਹੁਤਾ ਧੰਨਵਾਦ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਕੀਤਾ। ਸਰਕਾਰ ਪੰਜਾਬ ਨੇ ਉਹਨੂੰ ਮੂਵ ਔਨ ਕਰਕੇ ਜਿਹੜੀ ਉਹਨਾਂ ਦੀ ਸ਼ਿਫਟਿੰਗ ਹੋਈ ਜੀ। ਤੇ ਵੀ ਅਸੀਂ ਇਹ ਵੀ ਜਾਣ ਚਾਹਾਂਗੇ, ਜਿਸ ਤਰ੍ਹਾਂ ਗੱਲ ਕੀਤੀ ਕਿ ਥੋੜੀਆਂ ਹੋਰ ਵਿਰੋਧੀ ਧਿਰਾਂ ਨੇ, ਜਿੱਦਾਂ ਬੀਜੇਪੀ ਨੇ, ਉਹਨਾਂ ਨੂੰ ਤਕਲੀਫ ਹੋ ਰਹੀ ਹੈ, ਪਰ ਜਿਸ ਤਰ੍ਹਾਂ ਕਹਿੰਦੇ ਕਿ ਇਹਨਾਂ ਪੰਜਾਬ ਦਾ ਅਮਨ ਭੰਗ ਦੇ ਵਿੱਚ ਪ੍ਰੋਬਲਮ ਹੋਏਗੀ, ਪਰ ਆਈ ਡੋਨਟ ਅੰਡਰਸਟੈਂਡ ਕਿ ਕਿਉਂ ਪ੍ਰੋਬਲਮ ਹੋਏਗੀ, ਕਿਸ ਬੇਸ ਤੇ ਉਹ ਇਸ ਤਰ੍ਹਾਂ ਦੀ ਸਟੇਟਮੈਂਟਸ ਦੇ ਰਹੇ ਨੇ। ਦੇਖੋ, ਇਹ ਤਾਂ ਹੁਣ ਇੱਕ ਲੰਬੀ ਡਿਸਕਸ਼ਨ ਆ। ਉਹਨਾਂ ਨੂੰ ਜਿਹੜੇ ਸਿੱਖ ਸਪਿਰਿਟ ਵਾਲੀਆਂ ਭਾਵਨਾਵਾਂ ਵਾਲੇ ਲੋਕ ਹੈਗੇ, ਉਹਨਾਂ ਨੂੰ ਪਹਿਲਾਂ ਸ਼ੁਰੂ ਤੋਂ ਤਕਲੀਫ ਦੇ ਹੋਏ ਆ। ਅਮਨ ਕਾਨੂੰਨ ਭੰਗ ਤਾਂ ਇਹ ਕਰਦੇ ਆ, ਜਿਵੇਂ ਇਹਨਾਂ ਦੇ ਲੋਕ ਕਿਤੇ ਸੰਤਾਂ ਦਾ ਪੁਤਲਾ ਸਾੜਦੇ ਆ, ਕਦੀ ਕਿਤੇ ਅਪਸ਼ਬਦ ਬੋਲਦੇ ਆ, ਸਾਰੇ ਇਹਨਾਂ ਦੇ ਲੋਕ ਆ। ਕਦੀ ਇਹ ਲੋਕ ਤਾਂ ਕਹਿੰਦੇ ਆ ਮੁਸਲਮਾਨਾਂ ਦੀਆਂ ਮਰੀਆਂ ਹੋਈਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਬਲਾਤਕਾਰ। ਉਹ ਇੰਨੀ ਘਟੀਆ, ਇੰਨੀ ਨੀਵੀਂ, ਇੰਨੀ ਹਲਕੀ ਤੇ ਦੁਨਿਆਵੀ ਇਨਸਾਨੀ ਤੌਰ ਤੇ ਗਿਰੇ ਹੋਏ ਲੋਕ ਨੇ। ਉਹਨਾਂ ਲੋਕਾਂ ਦੇ ਕਿਆ ਇਹੋ ਜਿਹੀਆਂ ਯਾਨੀ ਕਿ ਇਹ ਗੱਲਾਂ ਕਰਨੀਆਂ ਵੀ ਸ਼ਿਫਟਿੰਗ ਹੋਣ ਨਾਲ ਅਮਨ ਕਾਨੂੰਨ ਭੰਗ ਹੋਊਗਾ। ਅਮਨ ਕਾਨੂੰਨ ਇਹਨਾਂ ਦੀਆਂ ਗੱਲਾਂ ਨਾਲ ਭੰਗ ਹੁੰਦਾ। ਕਦੀ ਕਿਸੇ ਸਿੱਖ ਨੇ ਅੱਜ ਤੱਕ ਦੁਨੀਆ ਦੇ ਵਿੱਚ ਕਦੀ ਅਮਨ ਕਾਨੂੰਨ ਭੰਗ ਕਰਨ ਵਾਲੀ ਪਹਿਲੀ ਕਾਰਵਾਈ ਨਹੀਂ ਕੀਤੀ। ਸਿਰਫ ਐਕਸ਼ਨ ਦਾ ਜਵਾਬ ਜਿਹੜਾ ਰਿਐਕਸ਼ਨ ਦੇ ਵਿੱਚ ਦਿੱਤਾ ਗਿਆ। ਸੋ ਇਹ ਅਮਨ ਕਾਨੂੰਨ ਭੰਗ ਕਰਨ ਵਾਲੇ ਇਹ ਆ। ਚਲੋ ਇਹਨਾਂ ਦਾ ਮੀਡੀਆ ਹੈਗਾ, ਸਾਰੀ ਗੱਲ ਇਹ ਆਪਣੀ ਜਿਹੜੀ ਆ ਵੱਡੇ ਪੱਧਰ ਤੇ ਇਹ ਕੁਝ ਵੀ ਕਹਿ ਦੇਣ, ਉਹਦੇ ਖਿਲਾਫ ਕੋਈ ਪਰਚਾ ਨਹੀਂ ਤੇ ਕੋਈ ਕਾਰਵਾਈ ਨਹੀਂ ਜਿਹੜੀ ਹੁੰਦੀ। ਸੋ ਇਹਨਾਂ ਦੇ ਕਹੇ ਦਾ ਲੋਕਾਂ ਨੇ ਇਹਨਾਂ ਦਾ ਜਿਹੜੀਆਂ ਕੋਈ ਚਾਰ ਸਿੱਖਾਂ ਨੇ ਜਾਂ ਇਨਸਾਨੀਅਤ ਪਸੰਦ, ਮਨੁੱਖੀ ਅਧਿਕਾਰ ਪਸੰਦ ਲੋਕਾਂ ਨੇ 4 ਵੋਟਾਂ ਮਿਲੀਆਂ ਇਹਨਾਂ ਨੂੰ, ਭਾਵੇਂ ਰਮਨੀਤ ਬਿੱਟੂ ਆ ਤੇ ਭਾਵੇਂ ਹੋਰ ਆ ਕੋਈ, ਇਹ ਅਗਲੀ ਵਾਰ ਮੂੰਹ ਦੀ ਖਾਣੀ ਪੈਣੀ ਇਹਨਾਂ ਨੂੰ। ਉਹ ਲੋਕਾਂ ਦਾ ਮੋਹ ਵੀ ਭੰਗ ਹੋ ਜਾਣਾ ਵੀ ਇੰਨੀ ਹਲਕੀ ਸੋਚ ਇਹਨਾਂ ਲੋਕਾਂ ਦੀ। ਜੇਲ੍ਹ ਟ੍ਰਾਂਸਫਰ ਤੋਂ ਵੀ ਇਹਨਾਂ ਨੂੰ ਪਤਾ ਨਹੀਂ ਕਿਉਂ ਤਕਲੀਫ ਹੁੰਦੀ ਹੈ। ਜੀ ਵੀਰ ਜੀ, ਜਿਸ ਤਰ੍ਹਾਂ 8 ਹੋਰ ਬੰਦੀ ਸਿੰਘ ਜਿਹੜੇ ਹੋਰ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ, ਉਹਨਾਂ ਨੂੰ ਪੰਜਾਬ ਵਿੱਚ ਸ਼ਿਫਟ ਕਰਨ ਦੀ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ? ਹਾਂਜੀ, ਉਹਦੇ ਬਾਰੇ ਤਾਂ ਦੇਖੋ ਸਰਕਾਰ ਦੱਸ ਸਕਦੀ, ਪਰ ਇਹ ਆ ਵੀ ਜਿਵੇਂ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਦੇ ਭਾਈ ਗੁਰਮੀਤ ਸਿੰਘ, ਜਿਵੇਂ ਭਾਈ ਰਾਜੋਆਣੇ ਨੂੰ ਬੜੈਲ ਜੇਲ੍ਹ ਤੋਂ ਟ੍ਰਾਂਸਫਰ ਕੀਤਾ ਗਿਆ ਸੀ, ਉਹਨਾਂ ਤਿੰਨਾਂ ਸਿੰਘਾਂ ਨੂੰ ਵੀ ਹੋ ਸਕਦਾ ਪਟਿਆਲੇ ਦੇ ਵਿੱਚ ਜਾਂ ਕਿਸੇ ਨੂੰ ਲੁਧਿਆਣੇ ਜਾਂ ਨਾਭੇ ਦੇ ਵਿੱਚ ਵੀ ਸ਼ਿਫਟ ਕੀਤਾ ਜਾ ਸਕੇ। ਉਹ ਸਰਕਾਰ ਦੀ ਮਰਜ਼ੀ ਆ ਵੀ ਕਿੱਥੇ ਰੱਖਣਗੇ। ਦੂਜੀ ਭਾਈ ਵਰਿਆਮ ਸਿੰਘ ਦੇ ਪਰਿਵਾਰ ਨੇ ਵੀ ਹੁਣ ਆਪਣੇ ਯੂਕੇ ਦੀ ਸੰਸਥਾ ਹੈਗੀ SOPW, ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਜਲੰਧਰ ਦੇ ਵਿੱਚ ਰਹਿਣਾ ਕੀਤਾ। ਉਹਨਾਂ ਦੀ ਰਿਹਾਇਸ਼ ਦਾ ਵੀ ਸੰਗਤਾਂ ਨੇ ਬਹੁਤ ਸੰਗਤਾਂ ਦੇ ਸਹਿਯੋਗ ਨਾਲ ਕੀਤਾ। ਉਹਨਾਂ ਦੇ
ਘਰੋਂ ਤੇ ਉਹਨਾਂ ਦਾ ਬੇਟਾ ਜਿਹੜਾ ਉਹ ਜਲੰਧਰ ਆ ਗਏ ਆ। ਇਸ ਕਰਕੇ ਉਹਨਾਂ ਨੂੰ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਲਿਆਉਣ ਦੀ ਜਿਹੜੀ ਆ ਤਜਵੀਜ਼ ਚੱਲਦੀ ਪਾਈ। ਕੁਲਦੀਪ ਸਿੰਘ ਖਹਿਰਾ ਦੀ ਆਲਰੇਡੀ ਕਰਨਾਟਕਾ ਜੇਲ੍ਹ ਵੱਲੋਂ ਪਹਿਲਾਂ ਗੱਲ ਕੀਤੀ ਗਈ, ਉਹਨਾਂ ਨੇ ਭੇਜਿਆ, ਪੰਜਾਬ ਸਰਕਾਰ ਨੇ ਆਲਰੇਡੀ ਉਹਨਾਂ ਨੂੰ ਓਕੇ ਕੀਤਾ ਹੋਇਆ ਤੇ ਉਹ ਉੱਥੋਂ ਹੀ ਹੁਣ ਕਰਨਾਟਕਾ ਤੋਂ ਇੱਥੇ ਲਿਆਉਣ ਦੀ ਜਿਹੜੀ ਕਾਰਵਾਈ ਆ ਉਹ ਪੈਂਡਿੰਗ ਆ। ਬਸ ਜਿਵੇਂ ਭੁੱਲਰ ਸਾਹਿਬ ਨੂੰ ਲੈਣ ਦਾ ਉਸੇ ਤਰ੍ਹਾਂ ਉਹਨਾਂ ਨੂੰ ਲਿਆਉਣ ਦੀ ਉਹਨਾਂ ਦਾ ਸਾਰਾ ਫਾਈਨਲ ਓਕੇ ਹੋ ਚੁੱਕਿਆ। ਤੇ ਭਾਈ ਇੱਕ ਗੁਰਮੀਤ ਸਿੰਘ ਫੌਜੀ ਦਾ ਨਾਂ ਆਉਂਦਾ ਸੀ, ਪਰ ਮੇਰੇ ਹਿਸਾਬ ਨਾਲ ਉਹ ਤਾਂ ਰਾਜਸਥਾਨ ਦੇ ਰਹਿਣ ਵਾਲੇ ਹੈਗੇ ਆ, ਉਹਨਾਂ ਨੂੰ ਇੱਥੇ ਨਹੀਂ ਰਹਿੰਦਾ। ਹਾਂ, ਨਗਿੰਦਰ ਸਿੰਘ ਸ਼ਹਿਣੇ ਤੋਂ ਹੈ ਜਿਹੜਾ ਸਿੰਘ ਉੱਥੇ ਬੀਕਾਨੇਰ ਜੇਲ੍ਹ ਦੇ ਵਿੱਚ, ਉਹਨੂੰ ਲਿਆਉਣ ਦੀ ਜਿਹੜੀ ਆ ਕਾਰਵਾਈ ਜਿਹੜੀ ਚੱਲ ਰਹੀ ਹੈਗੀ। ਸੋ ਸਹੀ ਗੱਲ ਆ ਤੇ ਕਾਨੂੰਨ ਦੇ ਮੁਤਾਬਕ ਹੀ ਆ, ਹਰੇਕ ਕੈਦੀ ਦਾ ਜਿਹੜਾ ਰਾਈਟ ਹੈਗਾ ਉਹਨੂੰ ਕਾਨੂੰਨੀ ਹੱਕ ਜਿਹੜਾ ਮਿਲਣੇ ਚਾਹੀਦੇ ਆ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਹੋਰ ਪੰਥਕ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਬੀਜੇਪੀ RSS ਜਿਹੜੇ ਬੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਤੁਰੇ ਹੋਏ ਨੇ, ਪਿਛਲੇ ਸਾਲ ਵੀ ਦਰਬਾਰ ਸਾਹਿਬ ਤੇ ਹਿੰਸਕ ਘਟਨਾ ਵਾਪਰੀ ਆ 6 ਜੂਨ ਨੂੰ, ਇਸ ਸਾਲ ਵੀ ਪਤਾ ਲੱਗਾ ਹੈ ਕਿ ਸਿੱਖ ਨੌਜਵਾਨਾਂ ਨੂੰ ਭੜਕਾਇਆ ਗਿਆ ਸੀ, ਖਾਲਿਸਤਾਨ ਦੇ ਨਾਅਰੇ ਲਾਉਣ ਲਈ ਉਕਸਾਇਆ ਗਿਆ ਸੀ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੀਆਂ ਫੋਟੋਆਂ ਪਾਉਣ ਲਈ ਫੋਟੋਆਂ ਵਾਲੀਆਂ ਟੀ-ਸ਼ਰਟਾਂ ਪਾਉਣ ਲਈ ਕਿਹਾ ਗਿਆ ਸੀ ਤੇ ਫਿਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜ ਲਿੱਤਾ, ਫਿਰ ਬਾਅਦ ਚੋਂ ਗ੍ਰਿਫਤਾਰੀ ਵੀ ਕੀਤੀ ਗਈ, ਫਿਰ ਉਸ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਇਹ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਲਸੋ ਇਹ ਜਿਹੜੀ ਕਿਹੜੇ ਇਹਨਾਂ ਤੇ ਚਾਰजेस ਲਗਾਏ ਗਏ ਨੇ, ਇਹਨਾਂ ਨੇ ਐਸਾ ਕਿਉਂ ਕੀਤਾ, ਹੁਣ ਕੀ ਸਟੇਟਸ ਹੈ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦਿਓ। ਦੇਖੋ, ਜਿਹੜੀ ਉੱਥੇ ਜਿਹੜੀ ਅਕਾਲ ਤਖ਼ਤ ਸਾਹਿਬ ਤੇ ਕੋਈ ਵੀ ਇਸ ਵਾਰ ਅਰਦਾਸ ਹੋਣ ਤੱਕ ਜਾਂ ਯਾਨੀ ਕਿ ਜਿਹੜੀ ਜਿੰਨਾ ਵੀ ਫਾਰਮਲ ਪ੍ਰੋਗਰਾਮ ਹੁੰਦਾ ਉਦੋਂ ਤੱਕ ਉੱਥੇ ਕੋਈ ਵੀ ਗੱਲ ਨਹੀਂ ਹੋਈ। ਸਿਰਫ ਉੱਥੇ ਜਿਹੜੇ ਸਿੰਘ ਸੀ ਪਹੁੰਚੇ ਵੀ ਤੇ ਉਹ ਟਾਸਕ ਫੋਰਸ ਦਾ ਜਾਂ ਪੁਲਿਸ ਫੋਰਸ ਦਾ ਇੰਨਾ ਪ੍ਰਬੰਧ ਕੀਤਾ ਹੋਇਆ ਸੀਗਾ। ਵੈਸੇ ਵੀ ਕੋਈ ਵੀ ਸ਼ਹੀਦ ਸਿੱਖ ਹੈਗਾ ਜਿਹੜਾ ਪੰਥ ਦੇ ਦਰਦ ਨੂੰ ਆਪਣੇ ਮਨ ਚ ਵਸਾ ਕੇ ਰੱਖਦਾ, ਉਹ ਨਹੀਂ ਚਾਹੁੰਦਾ ਉੱਥੇ ਕੋਈ ਇਹੋ ਜਿਹਾ ਗੱਲ ਹੋਵੇ ਜਿਹਦੇ ਨਾਲ ਕੌਮ ਦਾ ਅਕਸ ਵਿਗੜੇ। ਪਰ ਸਰਕਾਰਾਂ ਦੀ ਜਾਂ ਏਜੰਸੀਆਂ ਦੀ ਹਮੇਸ਼ਾ ਇਹ ਤਾਕ ਬਣੀ ਰਹਿੰਦੀ ਆ ਵੀ ਕਦੀ ਵੀ ਇਹ ਮੈਸੇਜ ਨਾ ਜਾਵੇ ਕਿ ਕੌਮ ਜਿਹੜੀ ਆ ਇਸ ਕੌਮੀ ਪੀੜ ਦੇ ਉੱਤੇ ਇਕੱਠੀ ਹੈਗੀ ਆ। ਉਹ ਇਹੋ ਜਿਹੀ ਕੋਈ ਨਾ ਕੋਈ ਗੱਲ ਕਿਸੇ ਦੇ ਜਜ਼ਬਾਤੀ ਹੋਣ ਦਾ, ਕਿਸੇ ਦੇ ਜ਼ਿਆਦਾ ਜਜ਼ਬਾਤੀ ਹੋਣ ਦਾ ਫਾਇਦਾ ਲਾਹਾ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉੱਥੇ ਲੈ ਜਾਂਦੇ ਆ। ਕੀ ਆਈ ਗੱਲ, ਕੋਈ ਸੁਰਿੰਦਰ ਸਿੰਘ ਨਾਂ ਦੇ ਬੰਦੇ ਨੇ ਫੇਸਬੁੱਕ ਦੇ ਰਾਹੀਂ ਬੰਦਿਆਂ ਨੂੰ ਸੱਦਿਆ, ਉੱਥੇ ਮੌਕੇ ਤੇ ਕਿਰਪਾਨਾਂ ਦਿੱਤੀਆਂ ਤੇ ਉੱਥੇ ਨਾਅਰੇ ਮਾਰਨ ਨੂੰ ਕਿਹਾ। ਪਰ ਸਰਕਾਰ ਨੇ ਉਹ ਸਾਰੇ ਉਹਦੇ ਵਿੱਚ ਕਈ ਬੰਦੇ ਉਹਨਾਂ ਨੇ ਫੜੇ ਨਹੀਂ ਜਿਹੜੇ ਅਸਲ ਦੋਸ਼ੀ ਸਨ। ਕਈ ਸਿੱਖ ਜਿਹੜੇ ਉੱਥੇ ਵੈਸੇ ਬਾਣੇ ਦੇ ਵਿੱਚ ਸੀ ਉਹਨਾਂ ਨੂੰ ਫੜ ਕੇ ਕੇਸ ਪਾਤੇ। ਬਾਅਦ ਦੇ ਵਿੱਚ ਸੰਘਰਸ਼ ਕਮੇਟੀ ਬੈਠੀ ਹੋਈ ਸੀ ਜੀ ਉੱਥੇ ਚੰਡੀਗੜ੍ਹ DGP ਦੇ ਨਾਲ, ਉੱਥੋਂ ਫਿਰ ਉਹਨਾਂ ਨੂੰ ਕਹਿ ਕੇ ਤੇ ਉਹ ਕੇਸ ਖਾਰਜ ਹੋਇਆ ਤੇ ਰਾਤੋਂ ਰਾਤ ਉਹਨਾਂ ਨੂੰ ਜਿਹੜਾ ਉਹ ਨਿੱਜੀ ਕੀਤਾ ਤੇ ਕੇਸ ਉਹਦਾ 57 ਦਾ ਸੀਗਾ ਵੀ ਇਹਨਾਂ ਦੇ ਬਾਹਰ ਰਹਿਣ ਨਾਲ ਕਾਨੂੰਨ ਭੰਗ ਹੋ ਸਕਦਾ, ਜਾਂ ਇਹਨਾਂ ਨੇ 144 ਧਾਰਾ ਜਿਹੜੀ ਉੱਥੇ ਲਾਈ ਹੋਈ ਸੀ ਅੰਮ੍ਰਿਤਸਰ ਸ਼ਹਿਰ ਦੇ ਉਹ ਤੋੜੀ। ਉਹਦੇ ਤਹਿਤ ਉਹਨਾਂ ਨੇ ਜਿਹੜਾ ਉਹਨਾਂ ਨੂੰ ਰਾਉਂਡ ਅਪ ਕੀਤਾ ਸੀ। ਬਾਅਦ ਦੇ ਵਿੱਚ ਜਦੋਂ ਗੱਲ ਖੁੱਲਣ ਲੱਗੀ ਵੀ ਉਹ 'ਚ ਮੋਨੇ ਸਿਰਾਂ ਵਾਲੇ ਕਲੀਨ ਸ਼ੇਵ ਮੁੰਡੇ ਸੀ ਜਿਨ੍ਹਾਂ ਨੇ ਸਿਰਾਂ ਉੱਤੇ ਦਮਾਲੇ ਸਜਾਏ ਸੀ, ਕਿਰਪਾਨਾਂ ਪਾਈਆਂ ਹੋਈਆਂ ਸੀ, ਉਹ ਫੋਟੋਆਂ ਵੀ ਸੋਸ਼ਲ ਮੀਡੀਆ ਦੇ ਉੱਤੇ ਜ਼ਾਹਰ ਹੋਈਆਂ। ਉਹ ਸਾਰੇ ਕਾਸੇ ਦੀ ਜਿਹੜੀ ਆ ਹੋਣੀ ਪੰਥ ਵੱਲੋਂ ਤਾਂ ਇਹੀ ਆ ਵੀ ਪੜਤਾਲ ਹੋਣੀ ਚਾਹੀਦੀ ਆ, ਪਰ ਸਰਕਾਰ ਨੇ ਏਜੰਸੀਆਂ ਨੇ ਕੋਈ ਪੜਤਾਲ ਨਹੀਂ ਕਰਾਉਣੀ ਇਹਨਾਂ ਨੂੰ, ਕਿਉਂਕਿ ਉਹਨਾਂ ਦਾ ਮਕਸਦ ਇਹੀ ਹੁੰਦਾ ਵੀ ਕੌਮ ਇੱਕ ਮੰਚ ਦੇ ਉੱਤੇ ਇਕੱਠੀ ਆ ਜਾਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਭਾਵੇਂ ਵੱਖ-ਵੱਖ ਸਿਆਸੀ ਧਿਰਾਂ ਵੱਖ-ਵੱਖ ਸੋਚ ਵਾਲੀਆਂ ਹੋਣ, ਪਰ ਜਦੋਂ ਇਹ ਮੈਸੇਜ ਜਾਵੇ ਅਕਾਲ ਤਖ਼ਤ ਤੋਂ ਸਾਰੀ ਕੌਮ ਉੱਥੇ ਇਕੱਠੀ ਆ ਕੌਮੀ ਪੀਰ ਦੇ ਵਿੱਚ, ਇਹ ਚੰਗਾ ਨਹੀਂ ਲੱਗਦਾ ਏਜੰਸੀਆਂ ਨੂੰ। ਉਹ ਕੋਈ ਨਾ ਕੋਈ ਇਹੋ ਜਿਹੀ ਜਦੋਂ ਸਾਰਾ ਪ੍ਰੋਗਰਾਮ ਸ਼ਾਂਤਮਈ ਹੋ ਗਿਆ 10 ਵਜੇ ਤੱਕ ਵੀ ਉੱਥੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ, ਜਿੰਨਾ ਕਿ ਯਾਨੀ ਕਿ ਰੋਹ ਦਾ ਪ੍ਰਗਟਾਅ ਹੋਣਾ ਜ਼ਰੂਰੀ ਹੁੰਦਾ ਉਨੀ ਕੁ ਗੱਲ ਹੋਈ ਪਹਿਲਾਂ ਤੇ ਉਹਦੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ। ਤੇ ਬਾਅਦ ਦੇ ਵਿੱਚ ਜਿਹੜੀ ਆ ਪਲਾਨ ਕਰਕੇ ਵੀ ਹਾਂ ਵਾਕਈ ਇੱਥੇ ਤਾਂ ਕੋਈ ਹੋਇਆ ਨਹੀਂ, ਖਬਰ ਤਾਂ ਗਲਤ ਮੈਸੇਜ ਚੱਲਿਆ ਜਾਊਗਾ, ਭਾਰਤ ਸਰਕਾਰ ਦੇ ਜਾਂ ਏਜੰਸੀਆਂ ਦੇ ਹਿੱਤ ਦੀ ਗੱਲ ਨਹੀਂ ਹੋਈ, ਤਾਂ ਉਹਨਾਂ ਨੇ ਫਿਰ ਕੋਈ ਮੈਨੇਜ ਕਰਕੇ ਤੇ ਉਹ ਜੀ ਲੋੜਵਾਜੀ ਕੀਤੀ, ਆਪ ਹੀ ਬੰਦੇ ਫੜੇ, ਆਪ ਹੀ ਛੱਡਤੇ। ਇਹ ਇਹਨਾਂ ਦਾ ਜਿਹੜਾ ਜੱਗ-ਜ਼ਾਹਰ ਹੋ ਚੁੱਕਿਆ, ਕਿਉਂਕਿ ਸੋਸ਼ਲ ਮੀਡੀਆ ਸਾਰੀਆਂ ਫੋਟੋਆਂ ਆ ਗਈਆਂ। ਇਹਨਾਂ ਨੇ ਕਿਸ ਤਰ੍ਹਾਂ ਜਿਹੜੀ ਆ ਉੱਥੇ ਜਿਹੜੀ ਸਿੱਖ ਨੌਜਵਾਨ ਸੀ ਬਾਣੇ ਵਾਲੇ ਉਹਨਾਂ ਨੇ ਵਧੀਕੀ ਕੀਤੀ, ਦੂਜੇ ਬੰਦਿਆਂ ਨੂੰ ਆਲਰੇਡੀ ਉੱਥੋਂ ਜਾਣ ਦਿੱਤਾ ਜਾਂ ਬਾਅਦ ਦੇ ਵਿੱਚ ਵੀ ਸਾਰਿਆਂ ਨੂੰ ਛੱਡ ਦਾ ਵੀ ਰੌਲਾ ਪੈ ਗਿਆ। ਇਸ ਕਰਕੇ ਉਹਨਾਂ ਨੇ ਉਹ ਰੌਲੇ ਤੋਂ ਬਚਣ ਲਈ ਉਹ ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿੱਤਾ।
ਜੀ ਜੀ ਹਾਂਜੀ। ਤੇ ਵੀਰ ਜੀ, ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਪਿਛਲੇ ਦਿਨੀ ਜੰਮੂ ਐਡਮਿਨਿਸਟ੍ਰੇਸ਼ਨ ਨੇ ਇੱਕ ਸਿੱਖ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਸੀ। ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਸ ਨੌਜਵਾਨ ਦੇ ਪਰਿਵਾਰ ਦੇ ਨਾਲ ਹੈ, ਪਰਿਵਾਰ ਨੂੰ ਗੋਲਡ ਮੈਡਲ ਵੀ ਦਿੱਤਾ ਜਾ ਰਿਹਾ, ਪਰ ਇਨਸਾਫ ਕਿੱਥੇ ਹੈ? ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ। ਤੁਹਾਡੇ ਖਿਆਲ ਦੇ ਨਾਲ ਕੀ ਇਹਨਾਂ ਨੂੰ ਇਨਸਾਫ ਮਿਲੇਗਾ? ਕਿ ਇਸ ਪੁਲਿਸ ਅਧਿਕਾਰੀ ਜਿਹਨੇ ਗੋਲੀ ਮਾਰੀ ਇਸ ਬੱਚੇ ਨੂੰ, ਕਿ ਉਸ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ ਜਾਂ ਕੋਈ ਸਟ੍ਰਿਕਟ ਐਕਸ਼ਨ ਲਿੱਤਾ ਜਾਵੇਗਾ? ਉਹਦੇ ਚ ਤਾਂ ਦੇਖੋ, ਪਹਿਲਾਂ ਮੁੱਖ ਮੰਤਰੀ ਜੰਮੂ ਮੁਫਤੀ ਮੁਹੰਮਦ ਸਈਦ ਦਾ ਬਿਆਨ ਆਇਆ ਸੀ, ਮੰਦਭਾਗੀ ਘਟਨਾ ਹੈਗੀ ਆ, ਜਿਹੜੀ ਜਾਂਚ ਕਰਾਂਗੇ, ਉਹਦੀ ਨਿਆਂਇਕ ਜਾਂਚ ਦੇ ਵੀ ਹੁਕਮ ਦਿੱਤੇ ਗਏ ਆ। ਸੋ ਇਹੋ ਜਿਹੜੇ ਰੋਸ ਮਾਰਚਾਂ ਦੇ ਵਿੱਚ ਜਾਂ ਪ੍ਰੋਟੈਸਟ ਦੇ ਵਿੱਚ ਅਕਸਰ ਜਦੋਂ ਪੁਲਿਸ ਫਾਇਰਿੰਗ ਦੇ ਵਿੱਚ ਬੰਦੇ ਫਸ ਜਾਂਦੇ ਆ, ਸ਼ਹੀਦ ਹੋ ਜਾਂਦੇ। ਆਪਣਾ ਸਿੰਘ ਭਾਈ ਜਸਜੀਤ ਸਿੰਘ ਸ਼ਹੀਦ ਹੋ ਗਿਆ, ਤੇ ਉਹਨਾਂ ਦੇ ਖਿਲਾਫ ਕੋਈ ਬਾਹਲਾ ਐਕਸ਼ਨ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਉੱਤੋਂ ਆਰਡਰ ਹੁੰਦਾ ਗੋਲੀ ਚਲਾਉਣ ਦਾ। ਐਜ਼ ਪਰ ਜੋ ਉਹਨਾਂ ਨੇ ਜੋ ਫਾਰਮੈਲਿਟੀਜ਼ ਹੁੰਦੀਆਂ ਨੇ ਕਾਗਜ਼ੀ ਕਾਰਵਾਈ, ਉਹ ਉਹਨਾਂ ਨੇ ਆਪਣੀ ਪੂਰੀ ਕੀਤੀ ਹੁੰਦੀ ਆ ਵੀ ਦੇਖੋ ਜੀ ਉੱਥੇ ਸਾਨੂੰ ਗੋਲੀ ਚਲਾਉਣੀ ਪਈ, ਉਹ ਏਦਾਂ ਲੱਗ ਗਈ, ਕੋਈ ਬੰਦੇ ਦੇ ਲੱਗੀ ਆ ਜੀ, ਬਾਕੀ ਕਿਸੇ ਨੇ ਲੱਗੀ। ਐਕਸਕਿਊਜ਼ ਉਹਨਾਂ ਕੋਲ ਬਹੁਤ ਹੁੰਦੇ ਆ। ਕੋਈ ਬਾਹਰੀ ਤੁਸੀਂ ਕਹੋ ਵੀ ਕੋਈ 302 ਦਾ ਪਰਚਾ ਹੋ ਕੇ ਤੇ ਉਹਨੂੰ ਕੋਈ ਉਮਰ ਕੈਦ ਦੀ ਸਜ਼ਾ ਹੋ ਜਾਊ, ਫਾਂਸੀ ਹੋ ਜਾਊ, ਇਹੋ ਜਿਹੀ ਗੱਲ ਜਿਹੜੀ ਆ ਨਹੀਂ ਹੁੰਦੀ। ਪਰ ਇਹ ਸ਼ਰਮਨਾਕ ਹੈ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਲਈ, ਜਿਹੜੇ ਇਹ ਗੱਲ ਕਹਿੰਦੇ ਵੀ ਹਾਂਜੀ ਸਿੰਘ ਉੱਥੇ ਸ਼ਹੀਦ ਕਰਤਾ ਜੀ ਸਾਡਾ। ਜਿਹੜੇ ਪੰਜਾਬ ਦੇ ਵਿੱਚ 2012 ਚ ਭਾਈ ਜਸਪਾਲ ਸਿੰਘ ਚੌਲ ਸਿੱਧਵਾਂ ਨੇ ਗੋਲੀ ਮਾਰੀ, ਪੰਜਾਬ ਸਰਕਾਰ ਨੇ, ਪੰਜਾਬ ਦੀ ਅਖੌਤੀ ਪੰਥਕ ਸਰਕਾਰ ਨੇ, ਪੰਜਾਬ ਪੁਲਿਸ ਨੇ, ਉਹਦੇ ਖਿਲਾਫ ਤਾਂ ਇਹਨਾਂ ਦਾ ਮੂੰਹ ਨਹੀਂ ਖੁੱਲਦਾ। ਉਹਦੇ ਖਿਲਾਫ ਤਾਂ ਕਦੀ ਕਹਿੰਦੇ ਨਹੀਂ ਵੀ ਇਹਦੇ ਜ਼ਿੰਮੇਵਾਰ ਆ ਜਿਹੜੀ ਪੰਜਾਬ ਸਰਕਾਰ ਹੈਗੀ ਆ ਜਾਂ ਪੰਜਾਬ ਪੁਲਿਸ ਆ। ਜਦੋਂ ਆਪ ਬੰਦਾ ਮਾਰਤਾ, ਉਹ ਅਮਨ ਕਾਨੂੰਨ ਨੂੰ ਕਾਇਮ ਰੱਖਣ ਵਾਸਤੇ ਕੀਤੀ ਹੋਈ ਗੱਲ ਕਹਿ ਦਿੰਦੇ ਆ। ਜੋ ਦੂਜੀ ਸਟੇਟ ਪਤਾ ਵੀ ਇੱਥੇ ਬਾਦਲ ਨੂੰ ਵੋਟ ਨੂੰ ਨੁਕਸਾਨ ਨਹੀਂ ਹੋਣਾ ਜਾਂ ਪੰਥ ਦਾ ਬਾਹਰ ਪਾਰਟੀ ਦਾ ਆਧਾਰ ਬਣਾਵਾਂਗੇ, ਉਹਦੇ ਚ ਇਹਨਾਂ ਨੇ ਕਹਿਤਾ ਨਹੀਂ ਜੀ ਉਹ ਬਹੁਤ ਮਾੜਾ ਹੋਇਆ, ਸਿੰਘ ਸ਼ਹੀਦ ਕਰਤਾ। ਜਿਹੜਾ ਚੌਲ ਸਿੱਧਵਾਂ ਸ਼ਹੀਦ ਕੀਤਾ ਉਹ ਸ਼ਹੀਦ ਨਹੀਂ, ਉਹ ਅਮਨ ਕਾਨੂੰਨ ਦੇ ਅੜਿੱਕਾ ਪਾਉਂਦਾ ਸੀ, ਇਸ ਕਰਕੇ ਗੋਲੀ ਮਾਰਤੀ। ਤੇ ਜਿਹੜਾ ਉੱਥੇ ਸ਼ਹੀਦ ਹੋ ਗਿਆ ਉਹਨੂੰ ਸ਼ਹੀਦ ਇਹਨਾਂ ਦੇ ਦੋਹਰੇ ਮਾਪਦੰਡ ਆ ਜਿਹੜੇ ਮੌਜੂਦਾ ਪ੍ਰਬੰਧਕਾਂ ਦੇ। ਸ਼੍ਰੋਮਣੀ ਕਮੇਟੀ ਭਾਵੇਂ ਮੱਕੜ ਆ, ਭਾਵੇਂ ਗਿਆਨੀ ਗੁਰਬਚਨ ਸਿੰਘ ਆ, ਭਾਵੇਂ ਸੁਖਬੀਰ ਬਾਦਲ ਹੋਣੀ ਜਾਂ ਜੀਕੇ ਹੋਣੀ ਹੈਗੇ ਆ, ਇਹਨਾਂ ਦੇ ਦੋਹਰੇ ਮਾਪਦੰਡ ਹੈਗੇ ਆ, ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਦਫਾ ਜਾਂ ਜਿੱਥੇ ਬਾਦਲ ਨੂੰ ਕੋਈ ਖਿਲਾਫ ਕੋਈ ਗੱਲ ਜਾਣੀ ਉੱਥੇ ਇਹਨਾਂ ਨੇ ਚੁੱਪ ਵੱਟ ਜਾਣੀ ਆ ਘੁੱਗੂਆਂ ਬਣ ਕੇ, ਤੇ ਜਿੱਥੇ ਜਾਣੀ ਕਿ ਉੱਥੇ ਨਹੀਂ ਕੋਈ ਗੱਲ। ਦੂਜੇ ਪਾਸੇ ਜੰਮੂ ਦਾ ਜਿਹੜਾ ਚੀਫ ਮਿਨਿਸਟਰ ਉਹਦੀ ਨਿਆਂਇਕ ਜਾਂਚ ਦੀ ਗੱਲ ਕਰ ਰਿਹਾ, ਦੁੱਖ ਪ੍ਰਗਟ ਕਰ ਰਿਹਾ, ਪਰ ਬੀਜੇਪੀ ਜਿਹੜੀ ਮਤਸਵੀ ਸਰਕਾਰ ਆ, ਉਹਦਾ ਨਿਰਮਲ ਸਿੰਘ ਉਪ ਮੁੱਖ ਮੰਤਰੀ ਬਿਲਕੁਲ ਜਾਇਜ਼ ਖੜਾ ਰਿਹਾ। ਉਸ ਮੁੱਦੇ ਦੇ ਉੱਤੇ ਵੀ ਅਕਾਲੀ ਦਲ ਜਿਹੜਾ ਹੈਗਾ ਪੰਜਾਬ 'ਚ ਬੋਲ ਨਹੀਂ ਰਿਹਾ, ਉਹ ਚੁੱਪ ਕਰ ਗਿਆ, ਸਾਇਲੈਂਟ ਵੱਟ ਲਈ ਇਹਨਾਂ ਨੇ। ਉਹਦੇ ਉੱਤੇ ਵੀ ਜਿਹੜਾ ਇਹਨਾਂ ਨੂੰ ਜਵਾਬਦਾਰੀ ਕਰਨੀ ਚਾਹੀਦੀ ਕਿ ਤੁਹਾਡੀ ਭਾਈਵਾਲ ਸਰਕਾਰ ਹੈ, ਇੱਕ ਸਿੱਖ ਨੂੰ ਗੋਲੀ ਮਾਰਨ ਦੇ ਜਿਹੜੇ ਉਹਨੂੰ ਸਹੀ ਕਦਮ ਕਹਿ ਰਹੀ ਆ ਵੀ ਅਸੀਂ ਏਦਾਂ ਨਹੀਂ ਪ੍ਰਫੁੱਲਤ ਹੋਣ ਦਿਆਂਗੇ। ਸੋ ਇਹ ਇੱਕ ਟਕਰਾਅ ਦੀ ਜਿਹੜੀ ਸਥਿਤੀ ਆ ਉਹ ਜਾਣਬੁੱਝ ਕੇ ਬਣਾਈ ਜਾ ਰਹੀ ਆ। ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਸਿਆਸੀ ਕੁਝ ਲੋਕ ਕਿਵੇਂ ਆਉਣ ਵਾਲੀਆਂ ਚੋਣਾਂ ਦੇ ਮੱਦੇ ਨਜ਼ਰ ਕਿੱਦਾਂ ਦੇ ਫੈਸਲੇ ਲੈ ਕੇ ਤੇ ਜਿਹੜੀ ਆ ਉਹ ਸਿੱਖ ਭਾਵਨਾਵਾਂ ਨੂੰ ਜਿਹੜਾ ਵਰਤ ਸਕਦੇ ਆ, ਜਿਹੜਾ ਕਿ ਅਕਸਰ ਪਿਛਲੇ 4-5 ਵਾਰ ਮੁੱਖ ਮੰਤਰੀ ਬਣ ਕੇ ਬੰਦਾ ਵਰਤ ਚੁੱਕਿਆ ਹੈਗਾ। ਜੀ ਪਰਵੀਰ ਜੀ, ਤੁਸੀਂ ਗੱਲ ਕੀਤੀ ਕਿ ਇਹਨਾਂ ਨੂੰ ਉੱਪਰੋਂ ਆਰਡਰ ਆਉਂਦੇ ਨੇ ਕਿ ਜਿਹੜੀ ਭੀੜ ਆ ਜਿਹੜਾ ਉਹਨੂੰ ਕੰਟਰੋਲ ਕੀਤਾ ਜਾਵੇ, ਪਰ ਜਿਸ ਤਰ੍ਹਾਂ ਇਸ ਪੁਲਿਸ ਅਫਸਰ ਨੇ ਇੱਕ ਸਿੱਖ ਨੌਜਵਾਨ ਦੇ ਬਿਲਕੁਲ ਸਿਰ ਦੇ ਵਿੱਚ ਗੋਲੀ ਮਾਰੀ, ਕੋਈ ਲੱਤ ਪੈਰ ਤੇ ਵੀ ਹੁੰਦਾ ਭੀੜ ਕੰਟਰੋਲ ਕਰਨ ਲਈ, ਪਰ ਜਿਸ ਤਰ੍ਹਾਂ ਉਹਨੇ ਆਪਣੇ ਮੂੰਹ ਤੇ ਰੁਮਾਲ ਵੀ ਬੰਨਿਆ ਹੋਇਆ ਸੀ, ਕਿ ਇਹ ਵੀ ਉੱਪਰੋਂ ਆਰਡਰ ਆਉਂਦੇ ਨੇ ਕਿ ਤੁਸੀਂ ਆਪਣਾ ਮੂੰਹ ਬੰਨ ਕੇ ਫਿਰ ਕਿਸੇ ਸਿੱਖ ਤੇ ਜਾਂ ਕਿਸੇ ਨੌਜਵਾਨ ਤੇ ਗੋਲੀਆਂ ਚਲਾਓ ਇਸ ਤਰ੍ਹਾਂ? ਚਲੋ ਇਹ ਤਾਂ ਹੁਣ ਇਹਦੇ ਬਾਰੇ ਨਹੀਂ ਮੈਂ ਕਹਿ ਸਕਦਾ ਕੋਈ ਰਿਟਨ ਦੇ ਵਿੱਚ, ਕਿਉਂਕਿ ਗੋਲੀ ਦੇ ਆਰਡਰ ਤਾਂ ਜਿਹੜੇ ਆ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਹੀ ਦੇ ਸਕਦਾ ਸੰਬੰਧਿਤ, ਤੇ ਉਹ ਸੋਸ਼ਲ ਮੀਡੀਆ ਤੇ ਉਹ ਚਿੱਠੀ ਵੀ ਜਿਹੜੀ ਜ਼ਾਹਰ ਹੋ ਗਈ ਸੀ ਜਿਹੜੇ ਉਹ ਗੋਲੀ ਚਲਾਉਣ ਦੇ ਆਰਡਰ ਸੀਗੇ। ਸੋ ਉਹ ਤਾਂ ਮਾਲ ਬੰਨਣ ਵਾਲਿਆਂ ਦੀ ਗੱਲ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਕਿਉਂ ਟੀਅਰ ਗੈਸ ਵੀ ਛੱਡਦੇ ਆ ਉੱਥੋਂ ਬਚਣ ਲਈ, ਜਾਂ ਯਾਨੀ ਕਿ ਆਪਣੀ ਪਛਾਣ ਨੂੰ ਰੱਖਣ ਲਈ ਵੀ ਕੋਈ ਨਾ ਦੇਖ ਲਵੇ। ਸੋ ਇਹ ਗੱਲਾਂ ਨਹੀਂ, ਇਹੋ ਜਿਹੇ ਆਰਡਰ ਤਾਂ ਨਹੀਂ ਹੁੰਦੇ ਵੀ ਆਪਣੀ ਪਛਾਣ ਜਿਹੜਾ ਪੁਲਿਸ ਅਫਸਰ ਹੈਗਾ ਉਹਨੇ ਗੋਲੀ ਜਿਹੜੀ ਚਲਾਉਣੀ ਆ ਉਹਨੇ ਸਿਰ ਤਾਂ ਉੱਤੇ ਭਾਂਡਾ ਭੰਨਣਾ ਵੀ ਮੈਂ ਕਿਹੜਾ। ਹਾਂ ਹੋ ਸਕਦਾ ਉਹਦੀ ਮਤਸਵੀ ਸੋਚ ਉਹਨੂੰ ਇਨਸਟੀਗੇਟ ਕਰਦੀ ਹੋਵੇ ਵੀ ਹਾਂ ਬਈ ਵੀ ਆਪਾਂ ਵੀ ਅੱਜ ਲਾਹਾ ਲੈ ਲਈਏ ਤੇ ਸਿੱਖਾਂ ਨੇ ਗੋਲੀਆਂ ਚਲਾ ਕੇ ਤੇ ਆਪਣੀ ਜਿਹੜੀ ਕਦਰ ਪਾਈਏ, ਹਿੰਦੂ ਸਟੇਟ ਦੇ ਵਿੱਚ ਆਪਣੀ ਕਦਰ ਪਾਈਏ ਵੀ ਦੇਖੋ ਜੀ ਮੈਂ ਤਾਂ ਸਿੱਧੀਆਂ ਗੋਲੀਆਂ ਮਾਰੀਆਂ ਸੀਗੀਆਂ। ਇਹੋ ਜਿਹੇ ਬੰਦਿਆਂ ਨੂੰ ਸਰਕਾਰ ਹਮੇਸ਼ਾ ਪ੍ਰਮੋਟ ਕਰਦੀ ਰਹੀ ਹੈ, ਭਾਵੇਂ ਜਹਾਜ਼ ਅਗਵਾ ਕਰਨ ਵਾਲੇ ਇੰਦਰਾ ਗਾਂਧੀ ਦੇ ਬੰਦੇ ਹੋਣ ਜਿਹਨੂੰ MLA ਦੀਆਂ ਚੋਣਾਂ ਦਿੱਤੀਆਂ, ਭਾਵੇਂ ਸੁਮੇਧ ਸੈਣੀ ਹੋਵੇ ਜਿਹੜਾ ਸੈਂਕੜੇ ਨੌਜਵਾਨਾਂ ਨੂੰ ਮਾਰ ਕੇ DGP ਦੀ ਕੁਰਸੀ ਤੇ ਬੈਠਾ ਜਾਂ ਹੋਰ ਪੁਲਿਸ ਅਧਿਕਾਰੀ ਹੋਣ, ਭਾਵੇਂ ਜਿਹੜੇ DC ਸੀ ਅੰਮ੍ਰਿਤਸਰ ਦਾ 84 ਵੇਲੇ ਉਹਨੂੰ ਮੁੱਖ ਸਕੱਤਰ ਬਣਾਇਆ ਹੋਵੇ ਬਾਦਲ ਨੇ। ਸੋ ਜਿਹੜੇ ਵੀ ਇਹ ਬੰਦੇ ਸਟੇਟ ਦੇ ਨਾਲ ਖੜਦੇ ਆ, ਸਟੇਟ ਹਮੇਸ਼ਾ ਨੂੰ ਤਰੱਕੀਆਂ ਦਿੰਦੇ, ਤੇ ਕਈ ਵਾਰੀ ਬੰਦਾ ਇਸ ਭਾਵਨਾ ਦੇ ਨਾਲ ਹੀ
ਤੇ ਓਵਰ ਹੋ ਕੇ ਕੰਮ ਕਰਦਾ ਵੀ ਮੈਂ ਹਿੰਦੂ ਸਟੇਟ ਆ ਤੇ ਉਹਨੂੰ ਖੁਸ਼ ਕਰਨ ਲਈ ਵੱਧ ਤੋਂ ਵੱਧ ਯਾਨੀ ਕਿ ਸੇਵਾ ਕਰਾਂ, ਜਿਹਦੇ ਨਾਲ ਜਿੱਦਾਂ ਹੁਣ ਜਿਵੇਂ ਵੀ ਹਿੰਦੂ ਲੌਬੀ ਹੈਗੀ ਬੀਜੇਪੀ ਚ ਭਾਰੂ, ਉਹ ਸਾਰੀ ਇਸ ਗੱਲ ਤੋਂ ਖੁਸ਼ ਹੋਊਗੀ ਵੀ ਚੰਗਾ ਕੀਤਾ, ਸਬਕ ਸਿਖਾਇਆ ਸਿੱਖਾਂ ਨੇ ਗੋਲੀਆਂ ਮਾਰੀਆਂ। ਸੋ ਇਹ ਭਾਵਨਾ ਵੀ ਉਹਦੇ ਪਿੱਛੇ ਹੋ ਸਕਦੀ ਹੈ, ਪਰ ਮੈਂ ਨਹੀਂ ਸਮਝਦਾ ਵੀ ਕੋਈ ਬਾਹਰੀ ਕਾਨੂੰਨੀ ਕੋਈ ਉਹੋ ਜਿਹੇ ਪੁਲਿਸ ਅਫਸਰ ਨੂੰ ਜਿਹੜੀ ਆ ਸਜ਼ਾ ਦਿੱਤੀ ਜਾਊਗੀ। ਉਹਨੂੰ ਮਾਮਲਾ ਰਫਾ ਦਫਾ ਕਰਕੇ ਤੇ ਉਹਨਾਂ ਨੇ ਬਸ ਜਿਸ ਤਰ੍ਹਾਂ ਫਾਈਲਾਂ ਦੇ ਵਿੱਚ ਕੇਸ ਰੋਲਦੇ ਪਏ ਆ, ਇਹ ਵੀ ਇੱਕ ਕੇਸ ਰੋਲਦਾ ਰਹੂਗਾ। ਜੀ ਤੇ ਵੀਰ ਸਾਹਿਬ 2-3 ਮਿੰਟ ਰਹਿ ਗਏ ਨੇ ਐਟ ਦੀ ਐਂਡ, ਜਿਸ ਤਰ੍ਹਾਂ ਲਾਈਕ ਇਸ ਬੱਚੇ ਨੂੰ ਗੋਲੀ ਮਾਰ ਦਿੱਤੀ ਗਈ ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਜਿਹਦੇ ਪੋਸਟਰ ਫਾੜੇ ਗਏ ਸੀਗੇ ਜੰਮੂ ਐਡਮਿਨਿਸਟ੍ਰੇਸ਼ਨ ਵੱਲੋਂ, ਇਹਨੂੰ ਗੋਲੀ ਮਾਰ ਦਿੱਤੀ ਗਈ ਹੈ। ਦੂਸਰੇ ਪਾਸੇ ਅਕਾਲ ਤਖਤ ਸਾਹਿਬ ਤੇ ਬੱਚਿਆਂ ਦਾ ਇਕੱਠ ਹੋਇਆ ਸੀਗਾ ਜਿੱਥੇ ਉਹਨਾਂ ਨੇ ਇਸ ਤਰ੍ਹਾਂ ਹਿੰਸਕ ਘਟਨਾ ਵਾਪਰੀਆਂ। ਹੁਣ ਕਹਿੰਦੇ ਕਿ ਉੱਥੇ ਸ਼ਹੀਦੀ ਸਮਾਗਮ ਨਹੀਂ ਹੋਇਆ ਕਰਨਗੇ, ਬਾਹਰ ਹੋਇਆ ਕਰਨਗੇ, ਬਾਹਰ ਗੱਲਾਂ ਹੋਇਆ ਕਰਨਗੀਆਂ। ਪਰ ਤੀਸਰੇ ਪਾਸੇ ਜਿਸ ਤਰ੍ਹਾਂ ਪੰਜਾਬ ਦੇ ਬੱਚਿਆਂ ਨੂੰ ਪ੍ਰਵੋਕ ਕੀਤਾ ਜਾ ਰਿਹਾ, ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹਨੂੰ ਭੜਕਾਇਆ ਜਾ ਰਿਹਾ, ਤੁਹਾਨੂੰ ਕੀ ਲੱਗਦਾ ਕਿ ਇਹ ਸਾਰੀ ਘਟਨਾਵਾਂ ਇੱਕ ਦੂਜੇ ਨਾਲ ਰਿਲੇਟ ਕਰਦੀਆਂ ਨੇ? ਜੇ ਕੋਈ ਸੋਚੀ ਸਮਝੀ ਸਾਜ਼ਿਸ਼ ਚੱਲ ਰਹੀ ਹੈ ਸਿੱਖਾਂ ਦੇ ਖਿਲਾਫ ਤੁਹਾਡੇ ਖਿਆਲ ਦੇ ਨਾਲ? ਦੇਖੋ ਇਹ ਤੇ ਕਈ ਵਾਰ ਇੱਕ ਡਾਇਰੈਕਟ ਲਿੰਕ ਨਹੀਂ ਹੁੰਦਾ, ਪਰ ਕੋਈ ਹਾਲਾਤ ਇਹੋ ਜਿਹੇ ਹੁੰਦੇ ਆ ਜਿਹੜੀਆਂ ਏਜੰਸੀ ਉਹ ਬੰਨ ਦਿੰਦੀਆਂ ਵੀ ਹਾਂ ਬੰਨ ਲੈਂਦੇ, ਇਹਨੂੰ ਉਹਨੂੰ ਰੋਕਣ ਦੇ ਵਿੱਚ ਉਹ ਹੱਥ ਨਹੀਂ ਵਟਾਉਂਦੀਆਂ ਜਾਂ ਰੋਕਣਾ ਨਹੀਂ ਚਾਹੁੰਦੀਆਂ, ਕਿਉਂਕਿ ਉਹ ਚਾਹੁੰਦੀਆਂ ਹੁੰਦੇ ਆ ਵੀ ਅਸੀਂ ਇਹਦੇ ਵਿੱਚੋਂ ਲਾਹਾ ਲਈਏ, ਜਾਂ ਜਿਹੜੇ ਨੌਜਵਾਨ ਇਹੋ ਜਿਹੀ ਸੋਚ ਵਾਲੇ ਹੈਗੇ ਆ ਉਹ ਯਾਨੀ ਕਿ ਸਰਵੇਲੈਂਸ ਦੇ ਵਿੱਚ ਪੱਕੇ ਤੌਰ ਤੇ ਆ ਜਾਣ ਵੀ ਦੇਖਦੇ ਰਹਿਣ। ਸੋ ਇਹਨਾਂ ਗੱਲਾਂ ਦੇ ਵਿੱਚ ਸੰਬੰਧ ਹੋ ਵੀ ਸਕਦਾ, ਤੇ ਪਰ ਇਹੋ ਜਿਹੇ ਕਿਉਂਕਿ ਸਟੇਟ ਜਿਹੜੀ ਆ ਉਹ ਬੜੇ ਪਾਸਿਆਂ ਤੋਂ ਵਰਕਆਊਟ ਕਰਦੀ ਆ, ਸੋ ਉਹਨਾਂ ਨੇ ਇਹੋ ਜਿਹੇ ਹਾਲਾਤ ਬਣਦੇ ਨੇ ਹੁੰਦੇ ਆ ਵੀ ਜਿਹੜੇ ਭਾਵਨਾਵਾਂ ਦੇ ਤਹਿਤ ਆ ਕੇ ਤੇ ਆਪਣੀਆਂ ਭਾਵਨਾਵਾਂ ਉਜਾਗਰ ਕਰਦੇ ਆ, ਉਹਨਾਂ ਨੂੰ ਰੱਖਣਾ ਆਪਣੀ ਸਰਵੇਲੈਂਸ ਤੇ ਤਾਂ ਜੋ ਪਤਾ ਰਹੇ ਕੱਲ ਨੂੰ ਕਿਤੇ ਉਹੋ ਜਿਹੇ ਹਾਲਾਤ ਬਣਨ। ਤੇ ਉਹ ਪਰ ਇਹ ਚਾਹੁੰਦੇ ਆ ਵੀ ਇਹਨਾਂ ਭਾਵਨਾਵਾਂ ਦੀ ਜਿਹੜੀ ਅਗਵਾਈ ਕਰਨ ਵਾਲੇ ਲੋਕ ਆ ਉਹ ਬਹੁਤੇ ਕਰਕੇ ਉਹਨਾਂ ਦੇ ਕੰਟਰੋਲਡ ਬੰਦੇ ਹੋਣ ਤਾਂ ਜੋ ਸਮਾਂ ਆਉਣ ਦੇ ਉੱਤੇ ਉਹਨਾਂ ਨੂੰ ਬੈਕ ਸਟੈਪ ਕੀਤਾ ਜਾ ਸਕੇ। ਸੋ ਨੌਜਵਾਨਾਂ ਨੂੰ ਗਿਆਨ ਖੜਗ ਲੈ ਕੇ ਜਿਹੜਾ ਪਹਿਲਾਂ ਆਪਣੇ ਸਮਝਣਾ ਚਾਹੀਦਾ, ਹਾਲਾਤਾਂ ਨੂੰ ਸਮਝਣਾ ਚਾਹੀਦਾ, ਪਰ ਜਿਹੜੀ 6 ਜੂਨ ਦੀ ਯਾਦ ਅਕਾਲ ਤਖਤ ਸਾਹਿਬ ਤੋਂ ਬਾਹਰ ਮਨਾਉਣ ਦੀ ਗੱਲ ਹੈਗੀ ਉਹ ਬਿਲਕੁਲ ਗਲਤ ਹੈਗੀ ਹੈ। ਅਕਾਲ ਤਖਤ ਸਾਹਿਬ ਤੇ ਮੈਂ ਤਾਂ ਇਹ ਸਮਝਦਾ ਵੀ ਜਿੰਨੇ ਵੀ ਬਾਹਰ ਪ੍ਰੋਗਰਾਮ ਹੁੰਦੇ ਆ ਸਾਰੇ ਨਹੀਂ ਹੋਣੇ ਚਾਹੀਦੇ, ਕੋਈ ਨਹੀਂ ਹੋਣਾ ਚਾਹੀਦਾ। 6 ਜੂਨ ਵਾਲੇ ਦਿਨ ਸਾਰਾ ਪੰਥ ਜਿਹੜਾ ਆ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਵੇ, ਅਕਾਲ ਤਖਤ ਸਾਹਿਬ ਦੀ ਹਾਜ਼ਰੀ ਦੇ ਵਿੱਚ ਦਰਬਾਰ ਸਾਹਿਬ ਵੀ ਪਹੁੰਚਣਾ ਚਾਹੀਦਾ। ਫਿਰ ਹੀ ਕੌਮ ਦੀ ਸਹੀ ਭਾਵਨਾ ਜਿਹੜੀ ਆ ਤਰਜਮਾਨੀ ਕਹੀ ਜਾ ਸਕਦੀ। ਬਾਹਰ ਜਿਹੜੇ ਪ੍ਰੋਗਰਾਮ ਕਰਨੇ ਆ ਉਹਦੇ ਵਿੱਚ ਲਕੀਰ ਪਾਉਣ ਵਾਲੀ ਗੱਲ ਹੈਗੀ ਵੀ ਅਕਾਲ ਤਖਤ ਦੇ ਜਾਈਏ, ਉੱਥੇ ਜਾਈਏ, ਉੱਥੇ ਮਾਰਚ ਰੱਖਿਆ, ਸਾਰੇ ਬੰਦ ਹੋਣੇ ਚਾਹੀਦੇ। ਤੇ ਅਕਾਲ ਤਖਤ ਤੇ ਸਿਰਫ ਸ਼ਰਧਾ ਦੇ ਫੁੱਲ ਭੇਟ ਕਰਕੇ ਅਰਦਾਸ ਹੋਣ ਤੋਂ ਬਾਅਦ ਪੰਥ ਨੂੰ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਿਹੜੇ ਆ ਉਹ ਅਗਲਾ ਪ੍ਰੋਗਰਾਮ ਜਿਹੜਾ ਸਮੂਹ ਸੰਗਤਾਂ ਦੇ ਜਿਹੜਾ ਭਾਰੀ ਇਕੱਠ ਦੇ ਵਿੱਚ ਉਹ ਇਹੋ ਜਿਹੇ ਵੱਲ ਨੂੰ ਵਧਣਾ ਚਾਹੀਦਾ। ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਸਮੂਹ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਇਹ ਪ੍ਰੋਗਰਾਮ। ਜੀ ਤੇ ਵੀਰ ਥੈਂਕ ਯੂ ਸੋ ਮਚ ਕਿ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਸ਼ਿਫਟਿੰਗ ਬਾਰੇ ਸਾਨੂੰ ਜਾਣਕਾਰੀ ਦਿੱਤੀ। ਆਲਸੋ ਹੋਰ 8 ਬੰਦੀ ਸਿੰਘਾਂ ਦੀ ਰਿਹਾਈ 8 ਬੰਦੀ ਸਿੰਘਾਂ ਦੀ ਸ਼ਿਫਟਿੰਗ ਵਿੱਚ ਵੀ ਜਾਣਕਾਰੀ ਦਿੱਤੀ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।